ਅਸੀਂ 40 ਸਾਲ ਸੰਘ ਪਾੜ ਪੜ ਕੇ ਕਹਿੰਦੇ ਨੇ ਕਿ ਸਾਡੇ ਨਾਲ ਧੱਕਾ ਹੋ ਰਿਹਾ, ਇੱਥੇ ਸਾਡੇ ਬੱਚੇ ਵਿੱਚ ਬੈਠੇ ਆ ਜਿਨ੍ਹਾਂ ਨੂੰ ਜਲੀਲ ਕੀਤਾ ਜਾਂਦਾ। ਤੇ ਮੈਂ ਇੱਕ ਵਾਰੀ ਕਿਹਾ, ਮੈਂ ਕਿਹਾ ਸਾਨੂੰ ਤਾਂ ਤੁਸੀਂ ਕਰੀ ਜਾਂਦੇ ਸੀ, ਅਸੀਂ ਤਾਂ ਹੁਣ ਯੂਜ਼ ਤੋਂ ਹੋਏ ਹਾਂ ਵੀ ਜਾਂਦਿਆਂ ਨੂੰ ਵੀ ਕਰਨਾ, ਖੱਜਲ ਆਉਂਦਿਆਂ ਨੂੰ ਵੀ ਕਰਨਾ, ਵੀ ਸਾਡੇ ਬੱਚਿਆਂ ਨੂੰ ਤਾਂ ਜਾਣਦੇ ਹੋ, ਉਹਨਾਂ ਨੂੰ ਵੀ ਕਰਨ ਲੱਗ ਪਏ ਹੁਣ ਤਾਂ ਤੁਸੀਂ। ਟਰੂਡੋ ਦੀ ਗੱਲ ਨਾਲ ਚੇਂਜ ਜ਼ਰੂਰ ਆਈ ਆ, ਪਰ ਮੈਂ ਰਾਤ ਵੀ ਬੇਨਤੀ ਕੀਤੀ ਸੀ ਚੇਂਜ ਉੱਥੇ ਹੀ ਨਹੀਂ ਰਹਿ ਜਾਣੀ ਚਾਹੀਦੀ, ਉਹਦੇ ਤੇ ਆਪਾਂ ਕੰਮ ਕਰਨਾ। ਇਹਨਾਂ ਨੂੰ ਤੁਹਾਨੂੰ ਪ੍ਰੈਸ਼ਰ ਕਰਕੇ ਹਰ ਗੱਲ ਬਾਰ-ਬਾਰ ਚੇਤੇ ਕਰਾਉਣੀ ਪੈਣੀ ਆ। ਆਹ ਕੰਮ ਤੁਸੀਂ ਕਹੇ ਸਕੇ, ਆਹ ਕੰਮ ਤੁਸੀਂ ਕਰੋ। ਚਾਹੇ ਉਹ ਗੱਲ ਜੱਗੀ ਜੋਲ ਦੀ ਹੋਵੇ, ਚਾਹੇ 1984 ਦੀ ਇਨਕੁਆਇਰੀ ਦੀ ਹੋਵੇ, ਚਾਹੇ ਕੋਰਟ ਪ੍ਰੈਕਟਿਸ ਦੀ ਹੋਵੇ, ਚਾਹੇ ਜ਼ਿਲ੍ਹਿਆਂਵਾਲੇ ਬਾਗ ਦੇ ਮਾਫੀ ਦੀ ਗੱਲ ਹੋਵੇ, ਸਾਡੇ ਕੋਲ ਸਾਰਾ ਕੁਐਸਚਨ ਰਾਈਟਿੰਗ ਦੇ ਵਿੱਚ ਮੰਨੇ ਹੋਏ ਇਹ ਲੋਕ। ਤੇ ਮੈਂ ਸਾਡੇ MP ਆਈ ਸੀ, ਮੈਨੂੰ ਕਿਹਾ ਸਾਨੂੰ ਤੁਹਾਨੂੰ ਚੇਤਾ ਭਾਵਾਂ ਭੁੱਲ ਜਾਊ, ਸਾਨੂੰ ਚੇਤਾ ਨਹੀਂ ਭੁੱਲਾ। ਜਿਹੜੀ ਸਭ ਤੋਂ ਜ਼ਰੂਰੀ ਗੱਲ ਆ ਉਹ ਇਹ ਆ ਵੀ ਜੋ ਰਵੱਈਆ ਇੰਡੀਆ ਨੇ ਹੁਣ ਅਖਤਿਆਰ ਕਰ ਲਿਆ, ਹੁਣ ਆਪਾਂ ਸਾਰੇ ਮੁਲਕਾਂ 'ਚ ਇੱਥੇ ਬੈਠੇ ਆ, ਹੁਣ ਸਾਰੇ ਮੁਲਕਾਂ 'ਚ ਕੰਪੇਨ ਸ਼ੁਰੂ ਕਰ ਦਿਓ ਵੀ ਇਹ ਇੱਕ ਰੋਗ ਜਿਹੜੀ ਆ ਸਟੇਟ ਇਹਨੂੰ ਡਿਕਲੇਅਰ ਕਰੋ ਆਫੀਸ਼ੀਅਲੀ। ਉਹ ਸਟੇਟ ਜਿੱਥੇ ਕੋਈ ਮਨੁੱਖੀ ਅਧਿਕਾਰਾਂ ਦੀ, ਲੋਕਾਂ ਦੇ ਹੱਕਾਂ ਦੀ ਗੱਲ ਦਾ ਨਾ ਹੀ ਕੁਛ ਨਹੀਂ, ਉੱਥੇ ਕੋਈ ਮੀਡੀਆ ਸੁਰੱਖਿਅਤ ਨਹੀਂ, ਉੱਥੇ ਜੁਡੀਸ਼ਰੀ ਦੀ ਕੋਈ ਗੱਲ ਨਹੀਂ, ਉੱਥੇ ਕੋਈ ਗੱਲ ਕਰਨ ਵਾਲਾ ਬੰਦਾ ਸੁਰੱਖਿਅਤ ਨਹੀਂ, ਤੇ ਉਹ ਸਟੇਟ ਨੂੰ ਤੁਸੀਂ ਐਕਸੈਪਟ ਕਰੋਗੇ? ਨਹੀਂ, ਉਹ ਰੋਗ ਸਟੇਟ ਆ। ਇਹਦੇ ਲਈ ਆਪਾਂ ਹੁਣ ਇੰਟਰਨੈਸ਼ਨਲੀ ਕੰਪੇਨ ਕਰਨੀ ਕਿ ਡਿਕਲੇਅਰ ਕਰੋ ਉਹਨੂੰ, ਇੰਡੀਆ ਨੂੰ ਐਜ਼ ਅ ਰੋਗ ਸਟੇਟ, ਜਿੱਥੇ ਲਾਅ ਐਂਡ ਆਰਡਰ ਦੀ ਕੋਈ ਅਵਸਥਾ ਹੈ ਹੀ ਨਹੀਂ ਕੋਈ। ਗੁਰੂ ਪਿਆਰੀ ਗੁਰੂ ਸਵਾਰੀ ਖਾਲਸਾ ਸਾਧ ਸੰਗਤ ਜੀਓ, ਆਓ ਪਿਆਰ ਨਾਲ ਫਤਿਹ ਦੀ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੱਸ ਤੋਂ ਪਹਿਲਾਂ ਤਕਰੀਬਨ ਉਹ ਝਲਕ ਜੋ ਅਸੀਂ ਚਾਹੁੰਦੇ ਸੀ ਕਿ ਆਪ ਤੱਕ ਪਹੁੰਚ ਜਾਵੇ, ਮੈਂ ਸਮਝਦਾ ਜਿਹੜੀਆਂ ਸੰਗਤਾਂ ਸਵੇਰ ਤੋਂ ਆਈਆਂ ਹਨ ਉਹਨਾਂ ਨੇ ਮਹਿਸੂਸ ਕਰ ਲਿਆ ਕਿ ਕਿਸ ਢੰਗ ਨਾਲ ਆਪਾਂ ਜਥੇਬੰਦੀ ਦੇ ਸਟਰਕਚਰ ਨੂੰ, ਢਾਂਚੇ ਨੂੰ ਕਿਸ ਪਾਸੇ ਲਿਜਾਣਾ ਚਾਹੁੰਦੇ ਹਾਂ। ਔਰ ਇਹ ਸਾਡੀ ਸੋਚ ਕਾਫੀ ਸਮੇਂ ਤੋਂ ਸੀ। ਜੋ ਮੇਰਾ ਵੀਰ ਦਵਿੰਦਰਜੀਤ ਸਿੰਘ ਆਪ ਜੀ ਨਾਲ ਸਾਂਝ ਪਾ ਕੇ ਗਿਆ, ਮੈਂ ਉਹਨੂੰ ਬੇਨਤੀ ਕੀਤੀ ਸੀ ਕਿ ਤੁਸੀਂ ਮੇਰੇ ਤੋਂ ਪਹਿਲਾਂ ਬੋਲ ਜਾਓ, ਤਾਂ ਕਿ ਮੈਂ ਸਮਝਦਾ ਕਿ ਜਿੱਥੇ ਕਿਤੇ ਮੈਂ ਸਮਝਦਾ ਉਹਨੂੰ ਹੋਰ ਐਕਸਪਲੇਨ ਕਰਨ ਦੀ ਲੋੜ ਆ, ਉਹ ਮੈਂ ਕਰੂੰਗਾ। ਲੇਕਿਨ ਮੈਂ ਚਾਹਾਂ ਕਿ ਇਹ ਚੀਜ਼ ਜਿਹੜੀ ਹੈਗੀ ਆ ਸੰਗਤ ਵਿੱਚ ਜਾਣੀ ਚਾਹੀਦੀ ਆ, ਕਿਉਂਕਿ ਜਿੱਥੇ ਪੋਜ਼ੀਟਿਵ ਜਾਣੀ ਆ, ਸਾਨੂੰ ਇਹ ਵੀ ਸੀਗਾ ਕਿ ਇਹਦਾ ਕੋਈ ਥੋੜ੍ਹਾ ਨੈਗੇਟਿਵ ਜਿਹੜਾ ਇੰਪੈਕਟ ਵੀ ਨਾ ਹੋਵੇ, ਉਹ ਤੋਂ ਵੀ ਆਪਾਂ ਕਿੱਦਾਂ ਬਚਣਾ। ਸੋ ਸਾਰੀਆਂ ਚੀਜ਼ਾਂ ਨੂੰ ਜਿਹੜਾ ਬੈਲੈਂਸ ਕਰਨਾ ਸੀ, ਇਹ ਬਹੁਤ ਜ਼ਿਆਦਾ ਜ਼ਰੂਰੀ ਸੀਗਾ। ਸੋ ਸਾਰੇ ਬੁਲਾਰੇ ਜਿਹੜੇ ਤਕਰੀਬਨ ਹੁਣ ਤੱਕ ਬੋਲ ਕੇ ਗਏ ਆ, ਉਹ ਮੇਰੇ ਤੋਂ ਬਾਅਦ ਭਾਈ ਤਰਸੇਮ ਸਿੰਘ ਜੀ ਜਦੋਂ ਉਹਨਾਂ ਨੇ ਜੋ ਸਾਡਾ ਸਿਸਟਮ ਹੈ ਉਹ ਅਨਾਉਂਸ ਕਰਨਾ ਹੈ, ਤੁਸੀਂ ਦੇਖੋਗੇ ਕਿ ਉਹ ਨੌਜਵਾਨ ਤਕਰੀਬਨ ਸਾਡੀ ਫਿਊਚਰ ਦੀ ਤਕਰੀਬਨ ਲੀਡਰਸ਼ਿਪ ਹੈ, ਜਿਨ੍ਹਾਂ ਨੇ ਆਉਣ ਵਾਲੇ ਸਮੇਂ ਵਿੱਚ ਸਾਰਾ ਸਿਸਟਮ ਜਿਹੜਾ ਚਲਾਉਣਾ। ਔਰ ਪਿਛਲੇ ਤਕਰੀਬਨ 40 ਸਾਲ ਤੇ ਮੈਂ ਝਾਤ ਜੇ ਮਾਰਾਂ, ਤੇ ਮੈਂ ਕੱਲ੍ਹ ਵੀ ਬੇਨਤੀ ਕੀਤੀ ਸੀ, ਮੈਨੂੰ ਵੀ ਇਸ ਤਰ੍ਹਾਂ ਲੱਗਦਾ ਕਿ ਇੱਕ ਸੁਪਨਾ ਦੇਖ ਰਿਹਾ ਮੈਂ। ਯਕੀਨ ਮੰਨੋ, ਮੈਨੂੰ ਇੱਦਾਂ ਲੱਗਦਾ ਇੱਕ ਸੁਪਨਾ ਦੇਖ ਰਿਹਾ, ਕਿਉਂਕਿ 40 ਸਾਲ ਬਹੁਤ ਲੰਮਾ ਸਮਾਂ ਹੁੰਦਾ, ਤੇ ਜਦੋਂ ਹੁਣ ਉਹਨੂੰ ਦੇਖ ਰਹੇ ਹਾਂ ਤੇ ਇੱਕ ਸੁਪਨੇ ਨਹੀਂ ਆਈ ਲੱਗਦਾ ਕਿ 40 ਸਾਲ ਕਿ ਲੰਘੇ ਕਿੱਦਾਂ ਆ। ਐਕਚੁਅਲੀ ਮੇਰੇ ਸਫ਼ਰ ਦੇ 42 ਜੀ 42 ਆ ਐਕਚੁਅਲੀ ਜਦੋਂ ਤੋਂ ਮੈਂ ਨਿਕਲਿਆ। 40 ਸਾਲ ਦਾ ਸਮਾਂ ਇਹਦੇ ਵਿੱਚ ਹੈ, ਲੇਕਿਨ 42 ਸਾਲ ਤੋਂ ਆ ਜਿਹੜਾ ਤਕਰੀਬਨ ਕਿਸੇ ਨਾ ਕਿਸੇ ਰੂਪ ਵਿੱਚ ਦਾਸ ਤੁਰਿਆ ਰਿਹਾ, ਜੋ ਸਤਿਗੁਰਾਂ ਨੇ ਜਿੱਥੇ ਤੋਰਿਆ, ਪਰ ਅਹਿਸਾਸ ਨਹੀਂ ਹੋ ਰਿਹਾ ਵੀ ਇਸ ਸਮਾਂ ਨਿਕਲਿਆ ਕਿੱਦਾਂ ਤੇ ਕਿੱਦਾਂ ਹੋਇਆ। ਔਰ ਜੋ ਸਾਰੇ ਸਮੇਂ ਨੂੰ ਮੈਂ ਵਿਚਾਰਦਾ, ਸਾਰੇ 'ਤੇ ਮੈਂ ਨਿਗਾਹ ਮਾਰਦਾ, ਰਾਤ ਵੀ ਯਕੀਨ ਮੰਨੋ 2-3 ਘੰਟੇ ਮੇਰਾ ਦਿਮਾਗ ਉਸੇ ਪਾਸੇ, ਜਦੋਂ ਮੇਰੀ ਅੱਖ ਮੀਟਦਾ ਸੀ ਤਾਂ ਮੈਨੂੰ ਆਪਣੇ ਉਹ ਸਫ਼ਰੇ ਚੇਤੇ ਆ ਰਹੇ ਸੀਗੇ ਜ਼ਿੰਦਗੀ ਦੇ, ਜਿਹੜੇ ਵਿੱਚ ਕਈ ਇੱਦਾਂ ਦੇ ਉੱਜੜ ਸਮੇਂ ਵੀ ਆਏ ਆ ਜਦੋਂ ਸਾਡੀ ਸਾਰੀ ਰਾਤ ਕਈ ਵਾਰੀ ਯਕੀਨ ਮੰਨੋ ਕਿਤੇ ਗੱਡੀ ਖਰਾਬ ਹੋ ਜਾਣੀ, ਕਿਤੇ ਕੋਈ ਸਿੰਘ ਬਿਮਾਰ ਹੋ ਜਾਣਾ, ਉੱਥੇ ਵੀ ਉਹਦਾ ਬੰਦੋਬਸਤ ਕਾਹਨੂੰ ਲੈ ਕੇ ਜਾਣਾ। ਤਾਂ ਮੇਰੇ ਰਘਵੀਰ ਸਿੰਘ ਨੇ ਇੱਕ ਦਿਨ ਇਹੀ ਗੱਲ ਸਾਂਝ ਕਰਦਾ ਸੀਗਾ, ਮੈਂ ਕਿਹਾ ਮੇਰੀ ਜ਼ਿੰਦਗੀ ਦਾ
ਇਹ ਜਿਹੜਾ ਕਿਤਾਬ 'ਚ ਆਇਆ, ਜੇ ਮੈਂ ਆਪਣੇ ਹੁੰਦੇ ਹੁੰਦੇ ਕਿਤੇ ਮੇਰਾ ਖਿਆਲ ਕੋਈ ਮੁੰਡਾ ਮੇਰੇ ਨਾਲ ਲਿਖ ਲਵੇ ਤਾਂ ਚੰਗੀ ਗੱਲ ਆ, ਨਹੀਂ ਤਾਂ ਇਹ ਅਧੂਰਾ ਮੇਰੇ ਮਰਨ ਨਾਲ ਚਲੇ ਜਾਣਾ। ਐਡਾ ਲੰਮਾ ਇਹ ਇਤਿਹਾਸ ਹੈ 40 ਸਾਲ ਦਾ। ਇਹ ਮੈਂ 5-7 ਮਿੰਟਾਂ 'ਚ ਨਹੀਂ ਵਿਸਤਾਰ ਨਾਲ ਦੱਸ ਸਕਦਾ, ਕੁਛ ਵੀ ਨਹੀਂ ਉਹਦੇ 'ਤੇ ਦੱਸ ਸਕਦਾ ਕਿ 40 ਸਾਲ ਬਹੁਤ ਲੰਮਾ ਸਮਾਂ ਹੁੰਦਾ। ਔਰ ਇਹ ਵੀ ਨਹੀਂ ਵੀ ਕਿਤੇ 6 ਮਹੀਨੇ ਜਾਂ 2 ਮਹੀਨੇ ਚੱਲ ਗਏ, ਨਹੀਂ, ਹਫ਼ਤੇ ਵਿੱਚ ਸ਼ਨੀਚਰ ਐਤਵਾਰ ਤਾਂ ਹੁੰਦਾ ਸੀ, ਡਿਊਰਿੰਗ ਦ ਵੀਕ ਵੀ ਆਉਣਾ ਪੈਣਾ। ਮੈਨੂੰ ਯਾਦ ਆ ਸਮੈਦਕ ਦਾ ਕੇਸ ਇੱਕ ਵਾਰੀ ਚੱਲਦਾ ਸੀਗਾ ਸਾਡਾ ਗੁਰਦੁਆਰੇ ਦਾ। ਹਰਭਜਨ ਸਿੰਘ ਜੀ ਸੰਧੂ ਮੇਰੇ ਕੋਲ ਆਏ, ਮੈਨੂੰ ਤੁਰਨ ਲੱਗੇ ਅਤੇ ਮੇਰੀ ਜੇਬ 'ਚ 30-40 ਪਾਉਂਡ ਪਾਉਣ ਲੱਗੇ। ਮੈਂ ਕਿਹਾ ਭਜਨ ਸਿਆਂ ਹੁਣ ਮੈਨੂੰ 40 ਪਾਉਂਡ ਦੇਣ ਲੱਗਾ, ਮੇਰਾ ਹਿਸਾਬ ਕਰਨ ਲੱਗਾ, ਜੇ ਮੇਰੀ ਜ਼ਿੰਦਗੀ ਇੱਥੇ ਤੱਕ ਆ ਗਈ ਆ ਅਤੇ ਹੁਣ ਇਹ ਮੈਨੂੰ 40 ਪਾਉਂਡਾਂ ਨਾਲ ਨਾ ਖਰੀਦ। ਇਹ 40 ਪਾਉਂਡਾਂ ਨਾਲ ਵੀ ਇਸੋਂ ਗੱਲ ਨਹੀਂ, ਸੇਵਾ ਨਹੀਂ। ਉਹ ਗੁਰੂ ਨੇ ਜੇ ਮੈਨੂੰ ਤੋਰਿਆ ਅਤੇ ਮੈਨੂੰ ਦੇ ਵੀ ਬਹੁਤ ਕੁਝ ਦਿੱਤਾ, ਮੈਨੂੰ ਮੇਰੇ ਤੋਂ ਕੁਛ ਲੁਕੋਇਆ ਨਹੀਂ ਉਹਨੇ। ਸੋ ਇਸ ਕਰਕੇ ਗੁਰੂ ਨੇ ਬੜੀ ਬਖਸ਼ਿਸ਼ ਕੀਤੀ ਆ ਅਤੇ ਲੋਕਾਂ ਤੋਂ ਸੁਣਿਆ ਵੀ ਬਹੁਤ ਕੁਛ ਆ, ਬਖਸ਼ਿਸ਼ ਵੀ ਬੜੀ ਕੀਤੀ ਆ। ਜਿੱਥੇ ਉਹਦੀ ਬਖਸ਼ਿਸ਼ ਆ ਉੱਥੇ ਲੋਕਾਂ ਨੂੰ ਫਿਰ ਬਹੁਤ ਇਤਰਾਜ਼ ਵੀ ਹੁੰਦਾ ਵੀ ਇਹ। ਅਤੇ ਮੈਂ ਕਿਹਾ ਮਹਾਰਾਜ ਸੇਵਾ ਕਰਕੇ ਤਾਂ ਦੇਖੋ ਵੀ ਉਹ ਗੱਫੇ ਵੀ ਦੇਈ ਜਾਂਦਾ, ਇੰਨੇ ਦੇਈ ਜਾਂਦਾ ਜਿਹੜੇ ਤੁਸੀਂ ਸੋਚ ਵੀ ਨਹੀਂ ਸਕਦੇ। ਤੁਸੀਂ ਸੋਚਿਆ ਵੀ ਨਹੀਂ ਹੁੰਦਾ ਵੀ ਮਹਾਰਾਜ ਨੇ ਕੇਸ ਰਾਹੇ ਕੀ ਦੇਈ ਜਾਣਾ, ਉਹ ਦੇਈ ਜਾਂਦਾ। ਪਰ ਯਕੀਨ ਜੇ ਕਿਤੇ ਸਤਿਗੁਰੂ ਕਰੇ ਉਹ ਬਣ ਜਾਵੇ। ਸੋ ਸਾਧ ਸੰਗਤ ਜੀ, ਮੈਂ ਤਕਰੀਬਨ ਉਸ ਸਫ਼ਰ ਵਾਲੇ ਨੂੰ ਪਾਸੇ ਨੂੰ ਜਾਣਾ, ਕਿਉਂਕਿ ਸਮਾਂ ਅੱਜ ਮੈਨੂੰ ਇਜਾਜ਼ਤ ਨਹੀਂ ਦਿੰਦਾ। ਮਨ 'ਚ ਬਹੁਤ ਕੁਛ ਕਹਿਣ ਲਈ ਆ, ਪਰ ਅੱਜ ਸਮਾਂ ਇਜਾਜ਼ਤ ਨਹੀਂ ਦਿੰਦਾ, ਕਿਉਂਕਿ ਮੈਂ ਨਹੀਂ ਚਾਹੁੰਦਾ ਮੈਂ ਸਾਰਾ ਸਮਾਂ ਜਿਹੜਾ ਹੈ ਉਹ ਖਰਾਬ ਕਰ ਦੇਵਾਂ। ਮੈਨੂੰ 10-15-20 ਮਿੰਟ ਦਾ ਸਮਾਂ ਮਿਲਿਆ, ਮੈਂ ਉਹਦੇ 'ਚ ਹੀ ਸਾਰੀ ਗੱਲ ਉਹ ਸਮਾਪਤ ਕਰਨੀ ਚਾਹੂੰਗਾ। ਲੇਕਿਨ ਇੱਕ ਗੱਲ ਜ਼ਰੂਰ ਆ ਜਿਹੜੀ ਮੈਂ ਬੜੇ ਮਾਣ ਨਾਲ ਕਹਿ ਸਕਦਾ ਵੀ ਅਸੀਂ ਇੱਕ ਜਥੇਬੰਦੀ ਨਹੀਂ, ਇਹ ਮੇਰੇ ਵੀਰ ਮੈਨੂੰ ਸੈਕਿੰਡ ਕਰਨਗੇ, ਅਸੀਂ ਇੱਕ ਜਥੇਬੰਦੀ ਨੇ ਇੱਕ ਪਰਿਵਾਰ ਸਿਰਜਿਆ। ਪਰਿਵਾਰ ਬਹੁਤ ਘੱਟ ਜਥੇਬੰਦੀਆਂ ਆਉਣਗੀਆਂ ਜਿਨ੍ਹਾਂ ਨੇ ਪਰਿਵਾਰ ਸਿਰਜਿਆ। ਸਾਡਾ ਇੱਕ ਪਰਿਵਾਰ ਆ। ਤੁਸੀਂ ਯਕੀਨ ਮੰਨੋ, ਅੱਜ ਵੀ ਤੁਸੀਂ ਕਿਸੇ ਸ਼ਹਿਰ ਵਿੱਚ ਚਲੇ ਜਾਓ, ਕਿਸੇ ਸ਼ਹਿਰ ਦੇ ਵਿੱਚ ਇੰਗਲੈਂਡ 'ਚ, ਜਿੱਥੇ ਮੈਂ ਚਲੇ ਜਾਵਾਂ ਉੱਥੇ ਇਸ ਢੰਗ ਨਾਲ ਮੈਨੂੰ ਪਿਆਰ ਮਿਲਦਾ ਵੀ ਸਾਡੇ ਇਹ ਮੇਰੇ ਪਰਿਵਾਰ, ਸਾਡੇ ਪਰਿਵਾਰ ਦਾ ਇੱਕ ਮੈਂਬਰ ਆਇਆ। ਕਦੀ ਉਹਨਾਂ ਨੇ ਇਹ ਨਹੀਂ ਸੋਚਿਆ, ਨਹੀਂ ਅਸੀਂ ਇੱਕ ਜਥੇਬੰਦੀ ਨਹੀਂ ਸਾਜੀ, ਪਰਿਵਾਰ ਸਮਝਿਆ। ਅਤੇ ਸਹਿਯੋਗ ਵੀ ਇੰਨਾ ਮਿਲਿਆ ਵੀ ਜੋ ਸਿੰਘਾਂ ਨੂੰ ਕਹਿ ਦਿੱਤਾ, ਜਿਹੜਾ ਸੁਨੇਹਾ ਲਾਤਾ, ਕਦੀ ਜਵਾਬ ਨਹੀਂ ਸੁਣਿਆ ਮੈਂ। ਕਦੀ ਕਿਸੇ ਸਿੰਘ ਨੇ ਮੈਨੂੰ ਇਹ ਕਿਹਾ ਵੀ ਸਾਤੋਂ ਇਹ ਹੋਣਾ ਨਹੀਂ। ਕੋਈ ਨਹੀਂ ਜੀ, ਜ਼ਰੂਰ ਪ੍ਰਧਾਨ ਜੀ ਹੋ ਜਾਊਗਾ, ਕਰਾਂਗੇ। ਐਡੀ ਬਖਸ਼ਿਸ਼ ਤੁਸੀਂ ਦਿੱਤੀ ਆ ਸਾਨੂੰ, ਅਤੇ ਸਾਡੇ ਕੋਲ ਤਾਂ ਭਾਈ ਕੋਈ ਸ਼ਬਦ ਨਹੀਂ। ਹੁਣ ਨੌਜਵਾਨਾਂ ਨੂੰ ਅਸੀਂ ਚਾਹੁੰਦੇ ਸੀ ਤੁਸੀਂ ਇੰਡੀਪੈਂਡੈਂਟ ਸਾਰਾ ਕੁਝ ਚੱਕੋ, ਸਾਨੂੰ ਤਕਰੀਬਨ ਹੁਣ ਬਖਸ਼ੇ ਜੀ ਪਾਓ। ਲੇਕਿਨ ਇਹਨਾਂ ਦੀ ਇਹ ਫਰਾਕ ਦਿਲੀ ਆ, ਜੇ ਇਸ ਹਿਸਾਬ ਨਾਲ ਐਕਸਪਲੇਨ ਕੀਤਾ ਵੀ ਭਾਈ ਮੈਨੂੰ ਕਹਿੰਦਾ ਪ੍ਰਧਾਨ ਕਦੀ ਨਹੀਂ ਤੁਸੀਂ ਇਹ ਗੱਲ ਕਰੀ, ਤੁਸੀਂ ਸਲਾਹਕਾਰ ਨਹੀਂ, ਅਸੀਂ ਤੁਹਾਨੂੰ ਉਸ ਲੈਵਲ 'ਤੇ ਨਹੀਂ, ਤੁਹਾਡੀ ਬਹੁਤ ਵੱਡੇ ਲੰਮੇ ਸਮੇਂ ਤੋਂ ਨਾਲ ਸਹਿਯੋਗ ਆ, ਨਹੀਂ ਤੁਸੀਂ ਸਾਨੂੰ ਡਾਇਰੈਕਸ਼ਨ ਦੇਣੀ। ਅੱਜ ਵੀ ਤੁਹਾਡੇ ਕੋਲੋਂ ਰੋਲ ਆ ਕਿ ਤੁਸੀਂ ਸਾਨੂੰ ਜਦੋਂ ਮਹੀਨੇ 'ਚ ਇੱਕ ਵਾਰੀ ਬਹਿਣਾ, ਤੁਸੀਂ ਪੁੱਛਣਾ ਭਾਈ ਅਸੀਂ ਜੇ ਸਾਨੂੰ ਅਸੀਂ ਨਹੀਂ ਚਾਹੁੰਦੇ ਵੀ ਕੋਈ ਵੱਖਰੇ ਰਾਹੇ ਚੱਲ ਜਾਣ, ਨਹੀਂ, ਇਹ ਪੂਰੀ ਨਜ਼ਰਸਾਨੀ ਤੁਸੀਂ ਰੱਖਣੀ ਆ। ਇਹ 5 ਪ੍ਰਧਾਨੀ ਸਿਸਟਮ ਬਣਾਇਆ, ਇਹਨੂੰ ਬਣਾ ਤੇ ਇਹ ਨਹੀਂ ਵੀ ਇਹਨੂੰ ਬਣਾ ਕੇ ਤੁਸੀਂ ਹੁਣ ਘਰੀਂ ਜਾ ਕੇ ਸੌਂ ਜਾਓ, ਨਹੀਂ, ਉਹਦੇ 'ਤੇ ਨਿਗਾਹ ਵੀ ਰੱਖਣੀ ਹੈ। ਸੋ ਇਹ 40 ਸਾਲ ਵਿੱਚ ਜਥੇਬੰਦੀ ਨੇ ਹਰ ਪੱਖ ਤੋਂ, ਨੌਜਵਾਨ ਇਕੱਲਾ ਪੱਖ ਦੇ ਕੇ ਗਏ ਆ। ਲੇਕਿਨ ਮੈਨੂੰ ਕਿ ਇਹ ਸਮਾਂ ਯਾਦ ਆ ਜਿੱਦਣ ਸਾਨੂੰ ਲੋਕਾਂ ਨੇ ਕਹਿ ਦਿੱਤਾ ਸੀਗਾ, ਜਿੱਦਣ ਦਸਤਾਰ ਨੂੰ ਸਰਚ ਕਰਨ ਦੀ ਗੱਲ, ਇਹ ਉਹ ਮੈਂ ਮਿਸਾਲ ਇਸ ਕਰਕੇ ਦਿਨਾਂ ਕਿ ਇੱਥੋਂ ਦੇ ਲੋਕਾਂ ਨੇ, ਸੁਖਵਿੰਦਰ ਸਿੰਘ ਇੱਥੇ ਨਾਲ ਸਾਡੇ ਵਿੱਚ ਬੈਠਾ, ਲੀਡਰਸ਼ਿਪ ਟੀਮ ਵਿੱਚ ਵੀ ਆਉਣਾ, ਇੱਥੋਂ ਦੇ ਇੱਕ ਉਹਨਾਂ ਦੇ ਨੁਮਾਇੰਦੇ ਨੇ ਕਹਿ ਦਿੱਤਾ ਮੈਂ ਲਿਖ ਕੇ ਦੇ ਸਕਦਾ ਜੇ ਫੈਡਰੇਸ਼ਨ ਨੂੰ ਕਦੀ ਵੀ ਸਰਕਾਰ ਈਮੇਲ ਕਰ ਦਊਗੀ ਜਾਂ ਲਿਖ ਕੇ ਦੇ ਦਊਗੀ, ਕਦੀ ਵੀ। ਅਤੇ 2 ਨਹੀਂ ਸੀ ਵਜੇ ਮੇਰੇ ਈਮੇਲ 'ਤੇ ਭਾਈ ਅਮਰੀਕ ਸਿੰਘ ਗਿੱਲ ਵੀ ਤੁਸੀਂ ਲੌਬੀ ਕਿਸੇ ਤਰ੍ਹਾਂ ਕੈਂਸਲ ਕਰ ਦਿਓ, ਅਸੀਂ ਤੁਹਾਡੇ ਨਾਲ ਬਹਿ ਕੇ ਗੱਲ ਕਰਨ ਲਈ ਤਿਆਰ ਹਾਂ। ਅਤੇ ਉਸ ਦਿਨ ਇੱਦਾਂ ਹੋ ਗਿਆ ਸੀ, ਪਿੱਛੇ ਜਰਨੈਲ ਸਿੰਘ ਜੀ ਬੈਠੇ, ਕਿੱਥੇ ਨਿਊ ਕੈਸਲ ਆ, ਸਾਰੇ ਥਾਂ ਤੋਂ ਕੋਚਾਂ ਅਸੀਂ ਕਿਹਾ ਅਸੀਂ ਪਾਰਲੀਮੈਂਟ ਨਹੀਂ ਚੱਲਣ ਦੇਣੀ, ਜੇ ਸਿੱਖਾਂ ਦੀ ਦਸਤਾਰ ਅੱਜ ਖਤਰੇ 'ਚ ਆ, ਜੇ ਅਸੀਂ ਸਾਡੀ ਦਸਤਾਰ ਨਹੀਂ ਤੁਸੀਂ ਹੱਥ ਪਾ ਲਿਆ, ਸਾਡੇ ਪੱਲੇ ਕੀ ਰਹਿ ਗਿਆ। ਅਤੇ ਮੈਂ ਉਸ ਵੇਲੇ ਟੈਲੀਵਿਜ਼ਨ ਸ਼ੁਰੂ ਹੋਏ ਸੀ, ਮੈਂ ਕਹਿਤਾ ਸੀ ਜੇ ਦਸਤਾਰ ਨੂੰ ਹੱਥ ਪਾ ਲਿਆ ਸਾਡੇ ਜੀਣ ਦਾ ਕੋਈ ਧਰਮ ਨਹੀਂ। ਅਤੇ ਐਡਾ ਵੱਡਾ ਕਰ ਅਸੀਂ ਉੱਤੋਂ ਟੈਲੀਵਿਜ਼ਨ 'ਤੇ ਜਾ ਕੇ ਇੱਕਦਮ ਸਟੇਟਮੈਂਟ ਦੇਤੀ, ਸਰਕਾਰ ਬੈਠਣ ਲਈ ਤਿਆਰ ਹੋ ਗਈ ਆ, ਕੈਂਸਲ ਕਰ ਦਿਓ। ਉਹਦੇ ਬਾਵਜੂਦ ਵੀ 2-2.5 ਹਜ਼ਾਰ ਬੰਦਾ ਉੱਥੇ ਆ ਗਿਆ, 2-2.5 ਹਜ਼ਾਰ ਬੰਦਾ, ਅਸੀਂ ਤਾਂ ਜਾਣਾ ਹੀ ਸੀ। 2-2.5 ਹਜ਼ਾਰ ਬੰਦਾ ਆ ਗਿਆ, ਉਹ ਕਹਿੰਦੇ ਕੋਈ ਗੱਲ ਨਹੀਂ ਪ੍ਰਧਾਨ ਜੀ ਚਲੋ ਅੰਦਰ।
ਜਦੋਂ ਉਹ ਡਿਬੇਟ ਹੋਈ ਆ, ਅਸੀਂ ਮੀਟਿੰਗ ਤੇ ਇੱਕਦਮ ਸਾਨੂੰ ਬੁਲਾ ਲਿਆ, ਇੱਥੇ ਤੱਕ ਕਹਿ ਦਿੱਤਾ ਵੀ ਕੋਈ ਵੀ ਕਾਨੂੰਨ ਨਹੀਂ ਬਣੂਗਾ ਜਿੱਥੇ ਤੁਹਾਡੀ ਸਹਿਮਤੀ ਨਾ ਹੋਊਗੀ। ਬਹੁਤ ਵੱਡੀ ਗੱਲ, ਛੋਟੀ ਗੱਲ ਨਹੀਂ, ਇਹ ਇਤਿਹਾਸ ਹੈ ਸਾਡੇ ਕੋਲ ਲਿਖਤੀ ਰੂਪ ਵਿੱਚ ਆ ਵੀ ਕੋਈ ਵੀ ਉਹ ਕਾਨੂੰਨ ਨਹੀਂ ਬਣੂਗਾ ਜਿੱਥੇ ਤੁਸੀਂ ਸਹਿਮਤ ਨਹੀਂ ਹੋਵੋਗੇ। ਇਹ ਕਾਨੂੰਨ ਇੰਨਾ ਹੀ ਨਹੀਂ ਬਣਿਆ, ਦਸਤਾਰ ਦਾ ਸਾਡੀ ਦਾ ਹੀ ਨਹੀਂ ਬਣਿਆ, ਸਰਚ ਦਾ। ਇੱਥੇ ਤੱਕ ਕਹਿਤਾ ਵੀ ਜਿਹੜੇ ਬਾਕੀ ਯੂਰਪ ਦੇ ਉਹਨੇ ਨਾਲ ਉਹ ਕੁੜੀ ਸੀ ਟਰੀਜ਼ਾ ਬਿਲੀਅਰਸ, ਮੈਨੂੰ ਯਾਦ ਜੇ ਮੈਂ ਰੋਂਗ ਨਾ ਹੋਵਾਂ, ਉਹਨੇ ਕਹਿਤਾ ਹੁਣ ਅਸੀਂ 27 ਹੋਰ ਯੂਰਪੀ ਦੀ ਹੈ ਜਿੱਥੇ ਉੱਥੇ ਵੀ ਅਸੀਂ ਉਹਨਾਂ ਨੂੰ ਵੀ ਸਰਕੂਲਰ ਜਾਰੀ ਕਰਾਂਗੇ ਕਿ ਇਹਨਾਂ ਦੀ ਦਸਤਾਰ ਬਹੁਤ ਅਹਿਮ ਆ, ਇਹਨੂੰ ਟੱਚ ਨਾ ਕੀਤਾ ਜਾਵੇ। ਸਵਾਬ ਡਿਵੈਲਪ ਕੀਤਾ ਗਿਆ, ਪ੍ਰੈਕਟੀਕਲ ਬੰਦੇ ਭੇਜੇ, ਉਹਨਾਂ ਨੂੰ ਬਕਾਇਦਾ ਉਹ ਟੈਸਟ ਕੀਤਾ, ਲਾਗੂ ਕੀਤਾ ਔਰ ਮੰਨ ਗਏ ਵੀ ਬਾਕੀਆ ਇਹਨਾਂ ਦੀ ਇਸ ਦਸਤਾਰ ਨੂੰ ਹੱਥ ਨਹੀਂ ਲੈ ਜਾਵੇਗਾ, ਬਿਰ ਸਵਾਬ ਨਾਲ ਚੈੱਕ ਕੀਤਾ ਜਾਵੇਗਾ। ਇਹੋ ਜਿਹਾ ਘਟਨਾ ਜੀਵਨ ਵਿੱਚ ਵਰਤੀਆਂ ਔਰ ਉਹ ਇੱਕ ਮਾਣ ਨਾਲ ਅਸੀਂ ਕਹਿ ਸਕਦੇ ਹਾਂ ਵੀ ਸਿੱਖ ਕੌਮ ਨੇ ਇੰਨਾ ਪਿੱਛੇ ਜ਼ੋਰ ਤੇ ਗੱਲ, ਸਾਡੀ ਕਲੀ ਮੀਸ ਤੋਂ ਗੱਲ ਦੀ ਗੱਲ ਨਹੀਂ ਸੀ। ਉਹਨਾਂ ਨੂੰ ਪਤਾ ਸੀ ਵੀ ਜੇ ਇਹਨਾਂ ਨੇ ਨਾਰਾ ਦੇ ਦਿੱਤਾ ਪਾਰਲੀਮੈਂਟ ਬਲੌਕ ਕਰ ਸਕਦੇ, ਇਹਨਾਂ ਕੋਲ ਸਮਰੱਥਾ ਹੈਗੀ ਆ। ਸੋ ਸੰਗਤ ਜੀ, ਬਹੁਤ ਘਟਨਾਵਾਂ ਇਹੋ ਜਿਹੀਆਂ ਇਹਨਾਂ 40 ਸਾਲਾਂ 'ਚ ਆ, ਪਰ ਸਮਾਂ ਨਹੀਂ। ਅੱਜ ਮੈਂ ਆਪ ਨੂੰ ਇਹ ਕਹੂੰਗਾ ਕਿ ਸਤਿਗੁਰਾਂ ਨੇ ਬੜੀ ਕਿਰਪਾ ਕੀਤੀ ਆ। ਅੱਜ ਵੀ ਕਿੱਥੋਂ ਪ੍ਰੈਸਟਨ ਕਿੱਥੇ ਆ, ਭਾਈ ਭਗਤ ਸਿੰਘ, ਮੈਂ ਜਦੋਂ ਗੱਲ ਕੀਤੀ ਕਹਿੰਦਾ ਪ੍ਰਧਾਨ ਜੀ ਇੱਦਾਂ ਦੀ ਗੱਲ ਨਹੀਂ ਕੋਈ। ਸਿੰਘ ਜਿੱਥੋਂ ਇੰਗਲੈਂਡ ਤੋਂ ਹਰ ਸ਼ਹਿਰ ਤੋਂ ਅੱਜ ਨੁਮਾਇੰਦਗੀ ਆ। ਅਸੀਂ ਉਹਨੂੰ ਕਿਹਾ ਸੀ ਭਈ ਭਾਵੇਂ ਨੁਮਾਇੰਦਗੀ ਤੌਰ 'ਤੇ ਹਰ ਸ਼ਹਿਰ 'ਚ ਸਿੰਘ ਹੋਣੇ ਚਾਹੀਦੇ ਆ, ਕਿਉਂਕਿ ਆਪਾਂ ਬਹੁਤ ਵੱਡਾ ਫੈਸਲਾ ਲੈ ਰਹੇ ਅੱਜ, ਇਹ ਛੋਟਾ ਫੈਸਲਾ ਨਹੀਂ। ਜਥੇਬੰਦੀਆਂ ਇੱਕ ਹਿਸਟਰੀ ਹੈ ਇਸ ਮੁਲਕ ਦੀ, ਕਦੀ ਕਿਸੇ ਜਥੇਬੰਦੀ ਨਹੀਂ ਆਪਣੇ ਹੁੰਦਿਆਂ ਪਹਿਲੀ ਤਾਂ ਚੌਧਰ ਛੱਡੀ ਨਹੀਂ, ਜੇ ਛੱਡੀ ਆ ਤਾਂ ਨਵਾਂ ਕੋਈ ਜਥੇਬੰਦੀ ਭਾਵੇਂ ਬਣਾ ਲੂਗਾ ਜਾਂ ਵੱਖ ਕੀਤਾ ਉਹਨੇ। ਇੱਦਾਂ ਨਹੀਂ ਹੋਇਆ ਵੀ ਆਪ ਆਪਣੇ ਹੱਥ ਦੀ ਸਾਰੀ ਜਿਹੜੀ ਬਾਂਗ ਡੋਰਿਆ ਨੌਜਵਾਨਾਂ ਨੂੰ ਸੌਂਪ ਰਹੇ ਆ। ਤੁਸੀਂ ਨਾਂ ਭਾਈ ਤਰਸੇਮ ਸਿੰਘ ਦੇ ਬਾਰੇ ਦੱਸਣੇ ਆ ਔਰ ਉਹਦੇ ਨਾਲ ਨੌਜਵਾਨ ਜਿਹੜੇ ਆ ਉਹ ਸਾਨੂੰ ਪਤਾ ਹੁਣ ਜੋ ਸਮਾਂ ਮੰਗ ਕਰਦਾ, ਜੇ ਅੱਜ ਅਸੀਂ ਉਹਨੂੰ ਨਹੀਂ ਸਮਝਦੇ ਉਹ ਸਾਡੇ ਨਾਲ ਬੈਟਲ ਡਿਵਲ ਕਰ ਸਕਦੇ ਆ। ਜਿਹੜਾ ਸਾਡਾ ਸਮਾਂ ਸੀ ਉਸ ਵੇਲੇ ਸਾਡੀ ਲੋੜ ਸੀਗੀ ਜ਼ਿਆਦੀ, ਅੱਜ ਇਹਨਾਂ ਨੌਜਵਾਨਾਂ ਦੀ ਲੋੜ ਆ। ਲੇਕਿਨ ਅਸੀਂ ਕਿਤੇ ਜਾਣਾ ਨਹੀਂ, ਅਸੀਂ ਇਹਨਾਂ ਦੇ ਨਾਲ ਆ। ਜਿੱਥੇ ਸਾਨੂੰ ਆਵਾਜ਼ ਮਾਰਨਗੇ ਅਸੀਂ ਫੇਰ ਵੀ ਇਹਨਾਂ ਦੇ ਨਾਲ ਹਰ ਮੋਢੇ ਦਾ ਮੋਢਾ ਜੋੜ ਕੇ। ਪਿਛਲੇ 12 ਮਹੀਨੇ ਵਿੱਚ ਬਹੁਤ ਵੱਡੀ ਚੇਂਜ ਆਈ ਆ। ਕੱਲ੍ਹ ਵੀ ਆਪਾਂ ਉਹਦੀਆਂ ਗੱਲਾਂ ਕੀਤੀਆਂ। ਅਸੀਂ 40 ਸਾਲ ਸੰਘ ਪੜ੍ਹ ਕੇ ਕਹਿੰਦੇ ਨੇ ਕਿ ਸਾਡੇ ਨਾਲ ਧੱਕਾ ਹੋ ਰਿਹਾ, ਇੱਥੇ ਸਾਡੇ ਬੱਚੇ ਵਿੱਚ ਬੈਠੇ ਆ ਜਿਨ੍ਹਾਂ ਨੂੰ ਜਲੀਲ ਕੀਤਾ ਜਾਂਦਾ। ਤੇ ਮੈਂ ਇੱਕ ਵਾਰੀ ਕਿਹਾ, ਮੈਂ ਕਿਹਾ ਸਾਨੂੰ ਤਾਂ ਤੁਸੀਂ ਕਰੀ ਜਾਂਦੇ ਸੀ, ਅਸੀਂ ਤਾਂ ਹੁਣ ਯੂਜ਼ ਹੋਏ ਹਾਂ ਵੀ ਜਾਂਦਿਆਂ ਨੂੰ ਵੀ ਕਰਨਾ, ਖੱਜਲ ਆਉਂਦਿਆਂ ਨੂੰ ਵੀ ਕਰਨਾ, ਵੀ ਸਾਡੇ ਬੱਚਿਆਂ ਨੂੰ ਤਾਂ ਜਾਣਦੇ ਹੋ ਉਹਨਾਂ ਨੂੰ ਵੀ ਕਰਨ ਲੱਗ ਪਏ। ਹੁਣ ਤਾਂ ਤੁਸੀਂ ਤਾਂ ਗਾਂਹ ਹੱਥ ਪਾ ਲਿਆ। ਹੁਣ ਇਹ ਬੱਚੇ ਜਿਹੜੇ ਆਪਣੇ ਪਰਿਵਾਰਾਂ ਨਾਲ ਹੌਲੀਡੇ ਜਾਂਦੇ ਆ, ਉਹਨਾਂ ਨੂੰ ਵੀ ਬੱਚਿਆਂ ਨੂੰ ਪਰੇ ਕਰਕੇ ਉਹਨਾਂ ਨੂੰ ਵੀ ਜਲੀਲ ਕਰਨ ਲੱਗ ਪਏ ਆ। ਹੁਣ ਤਾਂ ਅੱਤ ਹੋ ਗਈ ਆ, ਹੁਣ ਤਾਂ ਕੁਝ ਕਰਨਾ ਪਊਗਾ ਨਾ। ਸੋ ਇਸ ਕਰਕੇ ਟਰੂਡੋ ਦੀ ਗੱਲ ਨਾਲ ਚੇਂਜ ਜ਼ਰੂਰ ਆਈ ਆ, ਪਰ ਮੈਂ ਰਾਤ ਵੀ ਬੇਨਤੀ ਕੀਤੀ ਸੀ ਚੇਂਜ ਉੱਥੇ ਹੀ ਨਹੀਂ ਰਹਿ ਜਾਣੀ ਚਾਹੀਦੀ, ਉਹਦੇ 'ਤੇ ਆਪਾਂ ਕੰਮ ਕਰਨਾ। ਜਿੰਨਾ ਚਿਰ ਉਹਦੇ 'ਤੇ ਆਪਾਂ ਪ੍ਰੈਸ਼ਰ ਨਾ ਬਣਾਵਾਂਗੇ ਸਰਕਾਰਾਂ ਸੌ ਜਾਂਦੀਆਂ, ਸਰਕਾਰਾਂ ਨੂੰ ਪਤਾ ਹੋਵੇ ਸੌ ਜਾਂਦੀਆਂ। ਇਹਨਾਂ ਨੂੰ ਤੁਹਾਨੂੰ ਪ੍ਰੈਸ਼ਰ ਕਰਕੇ ਹਰ ਗੱਲ ਬਾਰ-ਬਾਰ ਚੇਤੇ ਕਰਾਉਣੀ ਪੈਣੀ ਆ। ਆਹ ਕੰਮ ਤੁਸੀਂ ਕਹਿ ਸਕੇ, ਆਹ ਕੰਮ ਤੁਸੀਂ ਕਰੋ। ਚਾਹੇ ਉਹ ਗੱਲ ਜੱਗੀ ਜੌਲ ਦੀ ਹੋਵੇ, ਚਾਹੇ 1984 ਦੀ ਇਨਕੁਆਇਰੀ ਦੀ ਹੋਵੇ, ਚਾਹੇ ਕੋਡ ਪ੍ਰੈਕਟਿਸ ਦੀ ਹੋਵੇ, ਚਾਹੇ ਜ਼ਿਲ੍ਹਿਆਂ ਵਾਲੇ ਬਾਗ ਦੇ ਮਾਫੀ ਦੀ ਗੱਲ ਹੋਵੇ। ਸਾਡੇ ਕੋਲ ਸਾਰਾ ਕੁਐਸਚਨ ਰਾਈਟਿੰਗ ਦੇ ਵਿੱਚ ਮੰਨੇ ਹੋਆ ਇਹ ਲੋਕ। ਤੇ ਮੈਂ ਸਾਡੇ MP ਆਈ ਸੀ, ਮੈਨੂੰ ਕਿਹਾ ਸਾਨੂੰ ਤੁਹਾਨੂੰ ਚੇਤਾ ਭਾਵੇਂ ਭੁੱਲ ਜਾਊ, ਸਾਨੂੰ ਚੇਤਾ ਨਹੀਂ ਭੁੱਲਾ। ਸਾਨੂੰ ਪਤਾ ਕਿੰਨੀ ਮਿਹਨਤ ਕਰਕੇ ਅਸੀਂ ਤੁਹਾਡੇ ਮੈਨੀਫੈਸਟੋ ਦੇ ਵਿੱਚ ਪਾਇਆ ਸੀ ਕਿ ਜੇ ਸਾਡੀ ਸਰਕਾਰ ਬਣ ਜਾਊਗੀ ਅਸੀਂ 84 ਦੀ। ਮੈਨੂੰ ਫੋਨ ਕੀਤਾ ਆਪ ਟੌਮ ਬਾਟਸਨ ਨੇ, ਮੈਨੂੰ ਫੋਨ ਕੀਤਾ, ਕਹਿੰਦਾ ਅਮਰੀਕ ਕੱਲ੍ਹ ਨੂੰ ਤੈਨੂੰ ਖੁਸ਼ਖਬਰੀ ਮਿਲ ਜਾਊਗੀ। ਜਦੋਂ ਮੈਨੀਫੈਸਟੋ ਆਇਆ ਬਾਕੀ ਮੈਨੂੰ ਦੱਸਤਾ ਵੀ ਉਹਦੇ ਵਿੱਚ ਪਾਤਾ ਉਹਨਾਂ ਨੇ ਕਿ ਅਸੀਂ 1984 ਦੀ ਇਨਕੁਆਇਰੀ ਕਰਾਵਾਂਗੇ। ਠੀਕ ਹੈ ਜੀ, ਭਾਵੇਂ ਹਾਊਸ ਆਫ ਲਾਰਡ ਚਲੇ ਗਿਆ, ਉਹਨਾਂ ਨੂੰ ਚੇਤਾ ਨਹੀਂ ਭੁੱਲਾ ਜਿਹੜੇ ਵਾਅਦੇ ਕੀਤੇ, ਉਹਨਾਂ ਨੂੰ ਪਤਾ ਕੀ ਕੁਛ ਉਹਨਾਂ ਨੇ ਕੀਤਾ ਆ। ਸੋ ਖਾਲਸਾ ਜੀ, ਇਹ ਚੀਜ਼ਾਂ ਜਿਹੜੀਆਂ ਆ ਆਪਾਂ ਪ੍ਰੈਸ਼ਰ ਕਰਕੇ ਕਰਾਉਣੀਆਂ। ਜਿਹੜੀ ਸਭ ਤੋਂ ਜ਼ਰੂਰੀ ਗੱਲ ਆ ਉਹ ਇਹ ਆ ਵੀ ਜੋ ਰਵੱਈਆ ਇੰਡੀਆ ਨੇ ਹੁਣ ਅਖਤਿਆਰ ਕਰ ਲਿਆ, ਹੁਣ ਆਪਾਂ ਸਾਰੇ ਮੁਲਕਾਂ 'ਚੋਂ ਇੱਥੇ ਬੈਠੇ ਆ, ਹੁਣ ਸਾਰੇ ਮੁਲਕਾਂ 'ਚ ਕੰਪੇਨ ਸ਼ੁਰੂ ਕਰ ਦਿਓ ਵੀ ਇਹ ਇੱਕ ਰੋਗ ਜਿਹੜੀ ਆ ਸਟੇਟ ਇਹਨੂੰ ਡਿਕਲੇਅਰ ਕਰੋ ਆਫੀਸ਼ਲੀ। ਉਹ ਸਟੇਟ ਜਿੱਥੇ ਕੋਈ ਮਨੁੱਖੀ ਅਧਿਕਾਰਾਂ ਦੀ, ਲੋਕਾਂ ਦੇ ਹੱਕਾਂ ਦੀ ਗੱਲ ਦਾ ਨਾ ਹੀ ਕੁਛ ਨਹੀਂ, ਉੱਥੇ ਕੋਈ ਮੀਡੀਆ ਸੁਰੱਖਿਅਤ ਨਹੀਂ, ਉੱਥੇ ਜੁਡੀਸ਼ਰੀ ਦੀ ਕੋਈ ਗੱਲ ਨਹੀਂ, ਉੱਥੇ ਕੋਈ ਗੱਲ ਕਰਨ ਵਾਲਾ ਬੰਦਾ ਸੁਰੱਖਿਅਤ ਨਹੀਂ, ਤੇ ਉਹ ਸਟੇਟ ਨੂੰ ਤੁਸੀਂ
ਐਕਸੈਪਟ ਕਰੋਗੇ? ਨਹੀਂ, ਉਹ ਰੋਗ ਸਟੇਟ ਆ। ਇਹਦੇ ਲਈ ਆਪਾਂ ਹੁਣ ਇੰਟਰਨੈਸ਼ਨਲੀ ਕੰਪੇਨ ਕਰਨੀ ਕਿ ਡਿਕਲੇਅਰ ਕਰੋ ਨੂੰ ਇੰਡੀਆ ਨੂੰ ਐਜ਼ ਅ ਰੋਗ ਸਟੇਟ, ਜਿੱਥੇ ਲਾਅ ਐਂਡ ਆਰਡਰ ਦੀ ਕੋਈ ਅਵਸਥਾ ਹੈ ਹੀ ਨਹੀਂ। ਕੋਈ ਇੱਕ ਅਥੋਰੀਟੇਰੀਅਨ ਲੋਕ ਬੈਠੇ ਆ ਜਿਹੜੇ ਆਪਣੇ ਉਸ ਖਿੱਤੇ ਦੇ ਵਿੱਚ ਸਾਰੇ ਲੋਕਾਂ ਦੇ ਅਧਿਕਾਰ ਖੋਈ ਬੈਠੇ, ਛਾਪਾ ਮਾਰੀ ਬੈਠੇ। ਇਹ ਆਪਾਂ ਆਪਣੇ ਲਈ ਕੰਮ ਕਰਨ ਵਾਲਾ, ਇਹ ਆਪਾਂ ਆਉਣ ਵਾਲੇ ਸਮੇਂ 'ਚ ਕੰਪੇਨ ਜਿਹੜੀ ਆ ਅੰਤਰਰਾਸ਼ਟਰੀ ਪੱਧਰ 'ਤੇ ਚਲਾਉਣੀ ਆ, ਤਾਂ ਕਿ ਉਹਨਾਂ ਨੂੰ ਪਤਾ ਲੱਗੇ ਵੀ ਲੋਕ ਬਾਹਰਲੇ ਜਿਹੜੇ ਸੁੱਤੇ ਹੋਣ ਜੋ ਕੁਛ ਕਰਤੂਤਾਂ ਅਸੀਂ ਕਰਦੇ ਹਾਂ ਉਹ ਸਾਡੀਆਂ ਹੁਣ ਸਾਰਿਆਂ ਲੋਕਾਂ ਨੂੰ ਪਤਾ, ਉਹਨਾਂ ਨੂੰ ਇਹਨਾਂ ਨੂੰ ਵੀ ਇਹਨਾਂ ਲੋਕਾਂ ਨੂੰ ਵੀ ਪਤਾ। ਲੇਕਿਨ ਇਹਨਾਂ ਨੇ ਨਹੀਂ ਕਰਨਾ ਜਿੰਨਾ ਚਿਰ ਆਪਾਂ ਰੌਲਾ ਪਾਵਾਂਗੇ, ਆਪਾਂ ਦੁਹਾਈ ਪਾਈ ਵੀ ਉਹਨਾਂ ਨੂੰ ਡਿਕਲੇਅਰ ਕਰਦੇ ਅਫੀਸ਼ੀਅਲ ਇਹ ਇੱਕ ਰੋਗ ਸਟੇਟ ਆ, ਇੱਥੇ ਕੋਈ ਲਾਅ ਐਂਡ ਆਰਡਰ ਦੀ ਅਵਸਥਾ ਨਹੀਂ, ਲੋਕਾਂ ਦੇ ਹੱਕ ਇੱਥੇ ਸੁਰੱਖਿਅਤ ਨਹੀਂ। ਸੋ ਖਾਲਸਾ ਜੀ, ਇਹਦੇ ਨਾਲ ਹੀ ਇੱਕ ਬੇਨਤੀ ਜਿਹੜੀ ਮੈਂ ਜ਼ਿਆਦਾ ਜ਼ਰੂਰੀ ਕਰਨੀ ਉਹ ਇਹ ਆ, ਆਉਣ ਵਾਲੇ ਸਮੇਂ ਵਿੱਚ ਜਿੱਦਾਂ ਦੇ ਹਾਲਾਤ ਬਣਦੇ ਜਾ ਰਹੇ, ਮੇਰੇ ਵੀਰਾਂ ਨੇ ਬਾਹਰਲਿਆਂ ਨੇ ਵੀ ਉਸ ਤੋਂ ਬਾਅਦ ਬੋਲਣਾ ਸੀ, ਉਹਨੂੰ ਤਾਂ ਅਸੀਂ ਕਹਿੰਦੇ ਉਹਨਾਂ ਨੂੰ ਤਕਰੀਬਨ ਸਾਰੀ ਗੱਲ ਜਿਹੜੀ ਹੈਗੀ ਆ ਉਹ ਜਦੋਂ ਸਵੇਰ ਤੋਂ ਲੈ ਕੇ ਸੁਣਨਗੇ, ਉਹਨਾਂ ਕੋਲ ਮਟੀਰੀਅਲ ਇੰਨਾ ਹੋ ਜਾਊਗਾ, ਸਾਨੂੰ ਫਿਰ ਬਹੁਤ ਵਧੀਆ ਢੰਗ ਨਾਲ ਡਿਲੀਵਰ ਕਰਨਗੇ। ਅਸੀਂ ਉਹਨੂੰ ਬੁਲਾ ਸਕਦੇ ਸੀ ਸਵੇਰੇ, ਪਰ ਨਹੀਂ, ਜੋ ਕੁਛ ਉਹਨਾਂ ਨੇ ਬੈਠ ਕੇ ਦੇਖਿਆ ਵੀ ਸਿਸਟਮ ਦੇ ਵਿੱਚ ਤੇ ਹੈ ਕੀ ਸਾਰਾ ਕੰਮ, ਕਿਉਂਕਿ ਪਹਿਲੇ ਡਾਕਟਰ ਸਾਹਿਬ ਪਹਿਲੀ ਵਾਰ ਆਏ ਆ, ਮਨਦੀਪ ਸਿੰਘ ਪਹਿਲੀ ਵਾਰ, ਮਨਿੰਦਰ ਨੇ ਵੀ ਕਦੇ ਸਟੇਜ 'ਤੇ ਅੱਜ ਤੱਕ ਇੱਥੇ ਬੋਲੇ ਨਹੀਂ ਗੁਰਦੁਆਰਿਆਂ 'ਚ, ਪਰ ਅੱਜ ਵੱਡੀ ਸਟੇਜ 'ਤੇ ਬੋਲਣਾ ਸਾਨੂੰ ਮਾਣ ਵੀ ਆ। ਮੈਂ ਕੱਲ੍ਹ ਵੀ ਗੱਲ ਕੀਤੀ ਸੀ, ਯਕੀਨ ਮੰਨੋ ਮੈਂ ਮਹਾਰਾਜ ਦੀ ਹਜ਼ੂਰ ਵਿੱਚ ਕਹਿੰਦਾ, ਮੈਂ ਜਦੋਂ ਇਹਨਾਂ ਮੁੰਡਿਆਂ ਨੂੰ ਮੈਂ ਮਿਲਿਆ 2 ਮਹੀਨੇ ਪਹਿਲਾਂ ਆਏ ਸੀਗੇ, ਤੇ ਯਕੀਨ ਮੰਨੋ ਮੈਂ ਕਹਿਤਾ, ਮੈਂ ਕਿਹਾ ਹੁਣ ਕੌਮ ਦਾ ਭਵਿੱਖ ਜਿਹੜਾ ਉਜਲਾ ਸਿਰਫ ਇਹਨਾਂ ਨੂੰ ਮਿਲ ਕੇ ਹੀ। ਮੈਂ ਕਿਹਾ ਇਹੋ ਜਿਹਾ ਡੈਡੀਕੇਟਡ ਕੌਮ ਨੂੰ ਸਮਰਪਿਤ ਇੰਨੀ ਯੋਗਤਾ ਰੱਖਣ ਵਾਲੇ ਬੰਦੇ ਜਿਨ੍ਹਾਂ ਕੋਲ ਆਪਣਾ ਨਿੱਜ ਹੈ ਹੀ ਕੋਈ ਨਹੀਂ, ਜੇ ਕੌਮ ਦੇ ਅੱਗੇ ਉਹ ਲੱਗ ਗਿਆ, ਤੁਹਾਡੇ ਖਾਲਸਾ ਨੂੰ ਕੋਈ ਰੋਕਣ ਵਾਲਾ ਨਹੀਂ। ਖਾਲਸਾ ਜੀ ਕੋਈ ਰੋਕਣ ਵਾਲਾ ਨਹੀਂ, ਉਹ ਬਣਨਾ ਹੀ ਬਣਨਾ, ਕਿਉਂਕਿ ਇੱਕ ਟੀਮ ਜਿਹੜੀ ਆ ਅੰਤਰਰਾਸ਼ਟਰੀ ਜਿਹੜੀ ਆ ਉਹ ਤੁਹਾਡੇ ਕੋਲ ਨੌਜਵਾਨ ਤਿਆਰ ਹੋ ਗਏ ਆ। ਸੋ ਅੱਜ ਇੱਥੇ ਬਾਕੀ ਬੁਲਾਰਿਆਂ ਨੇ ਵੀ ਗੱਲ ਕਰਨੀ ਆ, ਮੇਰੀ ਵੀ ਬੇਨਤੀ ਆ ਵੀ ਇਹਨੂੰ ਆਪਣੇ ਆਪਣੇ ਮੁਲਕਾਂ ਵਿੱਚ ਇਹ ਸਿਸਟਮ ਜਿਹੜਾ ਆਪਾਂ ਇਕੱਲੇ ਮੁਲਕ ਦੀ ਗੱਲ ਨਹੀਂ, ਲੜਾਈ ਜਿਹੜੀ ਆ ਸਾਡੀ ਅੰਤਰਰਾਸ਼ਟਰੀ ਆ, ਗਲੋਬਲੀ ਆ, ਮਸਲੇ ਸਾਡੇ ਸਾਰੇ ਮੁਲਕਾਂ ਦੇ ਠੀਕ ਹੈ, ਆਪਾਂ ਆਪਣੇ ਆਪਣੇ ਮੁਲਕਾਂ ਦੇ ਛੋਟੇ ਛੋਟੇ ਮਸਲੇ ਹੁੰਦੇ ਅਸੀਂ ਲੜੀ ਜਾਣੇ ਆ, ਕਿਤੇ ਸਕੂਲਾਂ 'ਚ ਹੋ ਗਿਆ, ਕਿਤੇ ਇੱਧਰ ਹੋ ਗਿਆ, ਉਹ ਅਸੀਂ ਕਰੀ ਜਾਣੇ ਆ। ਪਰ ਜਿੱਥੇ ਸਾਡੇ ਨਾਲ ਧੱਕਾ ਹੋ ਗਿਆ, ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਦੀ ਗੱਲ ਆ, ਜਿਹੜਾ ਦਬਾਉਣ ਦਾ ਇੱਕ ਇਹਨਾਂ ਦਾ ਮਨਸੂਬਾ ਆ ਵੀ ਸਿੱਖਾਂ ਨੂੰ ਕਿਸ ਢੰਗ ਨਾਲ ਡਰਾ ਧਮਕਾ ਕੇ ਇਹਨਾਂ 'ਤੇ ਇੰਨਾ ਪ੍ਰੈਸ਼ਰ ਕਰ ਦਿਓ। ਆਮ ਸਧਾਰਨ ਬੰਦਾ ਜਦੋਂ ਪਿੱਛੇ ਇਹਨਾਂ ਰੌਲਾ ਪਾਇਆ, ਇਹਨਾਂ ਨੇ ਇੱਕ ਮੁਹਿੰਮ ਚਲਾਤੀ ਵੀ ਇਹਨਾਂ ਦੇ ਕੋਈ ਕਿਹੜੇ ਕਾਰਡ ਆ ਜਿਹੜੇ ਇੰਡੀਆ ਨੂੰ ਜਾਂਦੇ ਆ, ਲੋਕ ਉਹਨਾਂ ਕੋਲ 2-2 ਦਿੱਤੇ ਹੋ ਸੀ, ਉਹਨਾਂ ਨੇ ਮੈਨੂੰ ਉਹਦਾ ਨਾਂ ਹੀ ਭੁੱਲ ਜਾਂਦਾ, ਉਹ ਉਹਨਾਂ ਦੇ ਲੈ ਲਓ, ਉਹ ਕਾਰਡ ਲੈ ਲਓ। ਬਹੁਤੇ ਬੱਚਿਆਂ ਨੂੰ ਵਿਚਾਰਿਆਂ ਨੂੰ ਖਿਸਕਾ ਵੀ ਉਹਨਾਂ ਨੇ ਜਾਣਾ ਹੁੰਦਾ, ਪਰ ਇਹ ਇੱਕ ਡਰਾਉਣ ਦਾ ਆ। ਪਰ ਜਿਨ੍ਹਾਂ ਨੇ ਸਿਰਾਂ 'ਤੇ ਕਫਨ ਬੰਨ੍ਹ ਲਏ ਆ, ਉਹਨਾਂ ਨੇ ਹੁਣ ਖਾਲਸਾ ਜੀ ਮੁੜਨਾ ਨਹੀਂ, ਉਹਨਾਂ ਨੇ ਮਨ ਬਣਾ ਲਿਆ। ਅਤੇ ਮੈਂ ਉਹਨਾਂ ਨੂੰ ਕਹਿੰਦਾ ਜੀ, ਸਾਡੀ ਟੀਮ ਦੇ ਵਿੱਚ ਅਸੀਂ ਪਹਿਲਾਂ ਸੀ, ਸਾਡੇ ਨਾਲ ਹੁਣ ਬਹੁਤ ਹੋਰ ਨੌਜਵਾਨ ਜਿਹੜੇ ਆ ਜਿਨ੍ਹਾਂ ਕੋਲ ਐਬਿਲਿਟੀ ਵੀ ਆ, ਜਿਹੜੇ ਸਮਰਪਿਤ ਵੀ ਆ, ਸਾਡੇ ਪਰਿਵਾਰਾਂ 'ਚੋਂ ਹੀ ਗਾਹਾਂ ਜਿਨ੍ਹਾਂ ਦੇ ਬਜ਼ੁਰਗ ਸਾਡੇ ਨਾਲ ਕੰਮ ਕਰਦੇ ਰਹੇ ਆ, ਉਹਨਾਂ ਨੇ ਬੱਚਿਆਂ ਨੂੰ ਆਪਣੇ ਨੂੰ ਟ੍ਰੇਨਡ ਕੀਤਾ ਆ ਜਿਹੜੇ ਬੱਚੇ ਬੋਲ ਕੇ ਗਏ ਆ, ਇਹਨਾਂ ਦੇ ਬਾਪ ਸਾਡੇ ਨਾਲ ਸਾਰੇ ਕੰਮ ਕਰਦੇ ਰਹੇ ਆ, ਅੱਜ ਵੀ ਉਹ ਸਿਆਣੇ, ਪਰ ਉਹਨਾਂ 'ਚੋਂ ਉਹ ਸਾਡੇ ਨਾਲ ਸੀ। ਇਹ ਉਹਨਾਂ ਪਰਿਵਾਰਾਂ ਦੇ ਵਿੱਚੋਂ ਉਹਨਾਂ ਦੇ ਜੀਨ ਦੇ ਵਿੱਚ ਗੁੜਤੀ ਉਹਨਾਂ ਨੂੰ ਵੀ ਪੁੱਤਰ ਤੁਸੀਂ ਕੌਮ ਤੋਂ ਮੁੱਖ ਨਹੀਂ ਮੋੜਨਾ। ਇਹ ਉਹ ਦੱਸ ਕੇ ਗਏ ਇਹਨਾਂ ਨੂੰ, ਜਿਹੜੇ ਚਲੇ ਗਏ ਉਹ ਦੱਸ ਕੇ ਗਏ ਆ, ਜਿਹੜੇ ਜੀਂਦੇ ਉਹ ਦੱਸ ਰਹੇ ਆ ਕੌਮ ਤੋਂ ਪਿੱਠ ਨਹੀਂ ਕੌਮ ਨੂੰ ਦੇਣੀ, ਜੋ ਮਰਜ਼ੀ ਹੋ ਜਾਵੇ ਕੌਮ ਨੂੰ ਪਿੱਠ ਦੇਣੀ। ਉਹ ਸਮਰਪਿਤ ਨੌਜਵਾਨ ਜਿਹੜੇ ਆ ਉਹ ਹਰ ਮੁਲਕ ਦੇ ਵਿੱਚ ਇਸੇ ਤਰ੍ਹਾਂ ਦੇ ਹੈਗੇ ਆ। ਲੋੜ ਆ ਉਹਨਾਂ ਸਾਰਿਆਂ ਨੂੰ ਆਪਾਂ ਇਕੱਤਰ ਕਰਨਾ, ਅਤੇ ਕੌਮ ਦੀ ਜਿਹੜੀ ਇਸ ਵੇਲੇ ਸਾਡੀ ਇੱਕ ਸਭ ਤੋਂ ਵੱਡੀ ਗੱਲ ਆ ਕਿ ਅਸੀਂ ਆਪਣੇ ਇਸ ਸਾਰੇ ਸੈੱਟ ਨੂੰ ਤਿਆਰ ਕਰਕੇ ਉਹਨਾਂ ਨੂੰ ਇਸ ਤਰ੍ਹਾਂ ਦੱਸ ਦਈਏ ਕਿ ਸਿੱਖ ਜਿਹੜਾ ਆ ਉਹ ਅੱਜ ਵਰਲਡ ਲੈਵਲ ਦੇ ਉੱਤੇ ਬਿਲਕੁਲ ਤਿਆਰ ਆ। ਤੁਸੀਂ ਜੋ ਮਰਜ਼ੀ ਕਰ ਲਓ, ਤੁਸੀਂ ਫੇਲ ਹੋਣਾ। ਤੁਸੀਂ ਸਾਨੂੰ ਮਾਰ ਕੇ ਦੇਖ ਲਿਆ, ਕੁੱਟ ਕੇ ਦੇਖ ਲਿਆ, ਜੇਲ੍ਹਾਂ ਦੇ ਸਭ ਕੁਝ ਦੇਖ ਲਿਆ, ਲੇਕਿਨ ਸਿੱਖ ਹਟਿਆ ਨਹੀਂ। ਅੱਜ ਸਵੇਰ ਤੋਂ ਤੁਸੀਂ ਦੇਖ ਲਿਆ ਕਿਉਂ ਨਹੀਂ ਟੁੱਟਾ, ਕਿਉਂਕਿ ਲੋਕ ਜਿਹੜੇ ਜਿਨ੍ਹਾਂ ਨੂੰ ਪਤਾ ਭਈ ਅਸੀਂ ਕੁਛ ਨਾ ਕੁਛ ਕਰਨਾ, ਜੇ ਅਸੀਂ ਕੁਛ ਨਾ ਕੀਤਾ ਉੱਦਾਂ ਵੀ ਤਾਂ ਮਰੇ ਪਏ ਆ। ਜੇ ਹਿਸਾਬ ਨਾਲ ਤੁਹਾਨੂੰ ਦਬਾ ਕੇ ਉਹਨਾਂ ਨੇ ਖਤਮ ਕਰਨ ਦਾ ਮਨਸੂਬਾ ਬਣਾ ਲਿਆ, ਇਹ ਮਨ ਬਣਾਵੋ ਜੇ ਅਸੀਂ ਕੁਛ ਕਰਕੇ ਮਰਾਂਗੇ ਤਾਂ ਕਿਸੇ ਲੇਖੇ 'ਚ ਲੱਗਾਂਗੇ। ਸੋ ਇਸ ਕਰਕੇ ਆਪਾਂ ਕੌਮ ਲਈ ਸਮਰਪਿਤ ਹੋ ਕੇ ਅੱਗੇ ਤੁਰੀਏ। ਕੌਮ ਦੀ ਲੜਾਈ ਜਿਹੜੀ ਆ ਉਹ ਭਾਈ ਉਹ ਅੱਜ ਨੌਜਵਾਨ ਜਿਹੜਾ ਇਸ ਮੁਲਕ ਦਾ, ਸਾਰੇ ਮੁਲਕਾਂ ਦੇ ਵਿੱਚ, ਕੈਨੇਡਾ, ਅਮਰੀਕਾ, ਆਸਟ੍ਰੇਲੀਆ ਦੇ ਵਿੱਚ, ਸਾਡੇ ਸਾਰੇ ਮੁਲਕਾਂ ਦੇ ਵਿੱਚ ਸੰਪਰਕ ਸਿੰਘਾਂ ਨੇ ਕੀਤੇ ਆ।
ਸਾਰੇ ਤਕਰੀਬਨ ਇਹ ਗੱਲ ਨੂੰ ਮਹਿਸੂਸ ਕਰਦੇ ਆ ਕਿ ਕੌਮੀ ਤੌਰ ਤੇ ਸਾਨੂੰ ਇੱਕ ਮੁੱਠ ਹੋ ਕੇ ਸਿਰ ਜੋੜ ਕੇ ਜਿਹੜਾ ਇਹ ਲੜਾਈ ਅੱਗੇ ਤੋਰਨੀ ਚਾਹੀਦੀ ਆ। ਸੋ ਮੈਂ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਦੁਬਾਰਾ ਮੈਂ ਆਪਣੇ ਵੀਰਾਂ ਦਾ ਡਾਕਟਰ ਸਾਹਿਬ ਮਨਿੰਦਰ ਸਿੰਘ, ਮਨਧੀਰ ਸਿੰਘ ਜੀ, ਗੁਰਮੀਤ ਸਿੰਘ ਜੀ, ਸੁਖਵਿੰਦਰ ਸਿੰਘ ਜੀ, ਇਸੇ ਤਰ੍ਹਾਂ ਹੁਣ ਸਵੇਰ ਦੇ ਆਸਟ੍ਰੇਲੀਆ ਵਾਲਿਆਂ ਦੇ ਸੁਨੇਹੇ ਆਏ ਆ, ਗਰੀਸ ਵਾਲਿਆਂ ਦੇ, ਸਵਿਟਜ਼ਰਲੈਂਡ ਵਾਲਿਆਂ ਦੇ, ਬੈਲਜੀਅਮ ਤੋਂ ਮੁੰਡਿਆਂ ਦਾ ਆਇਆ ਸੁਨੇਹਾ ਵੀ ਸਾਤੋਂ ਪਹੁੰਚ ਨਹੀਂ ਹੋਇਆ, ਪਰ ਅਸੀਂ ਮਹਿਸੂਸ ਕਰ ਰਹੇ ਹਾਂ ਵੀ ਸਾਨੂੰ ਜਾਣਾ। ਅੱਜ ਉਹ ਸਾਰੇ ਆਪਣੇ ਵਿੱਚ ਹੀ ਆ, ਉੱਥੇ ਲਾਈਵ ਸਾਰਾ ਕੁਝ ਸਾਰੇ ਦੇਖ ਰਹੇ ਅੱਜ ਦੇ ਸਿਸਟਮ ਦੇ ਵਿੱਚ। ਸੋ ਉਹਨਾਂ ਸਾਰਿਆਂ ਤੋਂ ਧੰਨਵਾਦ ਜਿਹੜੇ ਉੱਥੇ ਬੈਠੇ ਵੀ ਸਾਡੇ ਦੁੱਖ ਦੇ ਵਿੱਚ, ਸਾਡੀ ਇਸ ਖੁਸ਼ੀ ਦੇ ਵਿੱਚ, ਸਾਡੀ ਇਸ ਚੱਲ ਰਿਹਾ ਪ੍ਰੋਗਰਾਮ ਦੇ ਵਿੱਚ ਆਪਣੀ ਸਾਂਝ ਪਾ ਰਹੇ ਆ। ਘਰਾਂ ਵਿੱਚ ਬੈਠਿਆਂ ਦਾ ਵੀ, ਉਹਨਾਂ ਮੁਲਕਾਂ ਵਿੱਚ ਬੈਠਿਆਂ ਦਾ ਵੀ ਅਸੀਂ ਹਾਰਦਿਕ ਧੰਨਵਾਦ ਕਰਦੇ ਹਾਂ। ਦੁਬਾਰਾ ਪ੍ਰਬੰਧਕ ਕਮੇਟੀ ਦਾ ਸਵੇਰੇ ਜਸਪਾਲ ਸਿੰਘ ਜੀ, ਜੋਗਿੰਦਰ ਸਿੰਘ ਜੀ ਜੌਲ, ਇਹਨਾਂ ਦੀ ਸਾਰੀ ਟੀਮ, ਭਾਈ ਹਰਦੀਪ ਸਿੰਘ ਜੀ, ਜਿਨ੍ਹਾਂ ਨੇ ਮੈਨੂੰ ਪਤਾ ਹੁੰਦਾ ਕਿ ਉਹਨਾਂ ਨੂੰ ਆ ਜਿਹੜਾ ਤਕਰੀਬਨ 2-3 ਹਫ਼ਤੇ ਹੁੰਦੇ ਆ ਦਿਨ ਰਾਤ ਕਰਕੇ ਉਹਨਾਂ ਨੇ ਲਾਉਣੀ ਹੁੰਦੀ ਆ। ਇਹ ਇਹਨਾਂ ਸਿੰਘਾਂ ਦੀ ਡੈਡੀਕੇਸ਼ਨ ਹੈ, ਉਹਨਾਂ ਦੀ ਘਾਲਣਾ ਆ, ਜਿਹਦੇ ਕਰਕੇ ਸੰਗਤ ਜਿਹੜੀ ਆ ਅੱਜ ਸਾਰੀ ਇੰਗਲੈਂਡ ਤੋਂ ਨਹੀਂ ਦੇਸ਼ਾਂ ਵਿਦੇਸ਼ਾਂ 'ਚੋਂ ਪਹੁੰਚੀ ਆ। ਅਤੇ ਸਿਰ ਝੁਕਾ ਕੇ ਆਪ ਨੂੰ ਅਸੀਂ ਦੁਬਾਰਾ ਨਮਸਕਾਰ ਕਰਦੇ ਹਾਂ। ਔਰ ਸਤਿਗੁਰੂ ਕਿਰਪਾ ਕਰੇ ਇਹ ਕੌਮੀ ਘਰ ਜਿਹੜਾ ਆ ਇਹਦੀ ਸਾਰੀ ਹੋਣੀ ਆ। ਅਤੇ ਮਹਾਰਾਜ ਕਿਤੋਂ ਕਿੰਨੀ ਆਟਾ ਲਵਾਉਂਦਾ ਪਾਈਏ ਉਹਦੇ ਹੱਥ ਹੈ। ਆਪਾਂ ਇੱਕ ਨਿਮਾਣੇ ਜਿਹਾ ਸੇਵਕ ਹੋ ਕੇ ਤੁਰੇ ਰਹੀਏ ਅਤੇ ਗੁਰੂ ਬਖਸ਼ਿਸ਼ ਕਰੇਗਾ। ਉਹ ਮੈਂ ਸਮਝਦਾ ਦਿਨ ਦੂਰ ਨਹੀਂ ਹੋਵੇਗਾ ਜੋ ਕੌਮ ਆਪਣੇ ਉਸ ਘਰ ਦਾ ਨਿੱਘ ਜੋ ਆ ਉਹ ਪ੍ਰਾਪਤ ਕਰ ਸਕੇਗੀ। ਦੁਬਾਰਾ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜੀ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।